With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਇੱਕ ਕਮੈਂਟ ਆਇਆ ਹੈ ਪੰਜਾਬ ਸਿੰਘ ਜੀ ਦੀ ਆਈਡੀ ਤੋਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ। ਤੁਹਾਡੇ ਪੜਨ ਤੋਂ ਪਹਿਲਾਂ ਮੈਂ ਦੋ ਅਨਾਉਂਸਮੈਂਟਸ ਕਰਨਾ ਚਾਹੁੰਦਾ। ਪਿਛਲੇ ਦੋ ਪ੍ਰੋਗਰਾਮਾਂ 'ਚ ਇੱਕ ਈਮੇਲ ਜਿਹੜੀ ਸਰ ਚਰਨਜੀਤ ਸਿੰਘ ਹੋਰਾਂ ਦੀ ਟੋਰਾਂਟੋ ਤੋਂ ਆਈ ਸੀ, ਕਿਉਂਕਿ ਉਸੇ ਪੀਰੀਅਡ 'ਚ ਅਨੰਦਪੁਰ ਸਾਹਿਬ ਬੇਸਡ ਵੀ ਚਰਨਜੀਤ ਸਿੰਘ ਹੋਰਾਂ ਨੇ ਸਾਨੂੰ ਲਿਖਿਆ ਸੀ ਔਰ ਮੈਂ ਸਮਝਿਆ ਸ਼ਾਇਦ ਅਨੰਦਪੁਰ ਸਾਹਿਬ ਤੋਂ ਹੈ ਜੀ। ਥੱਲੇ ਉਹਨਾਂ ਦਾ ਟੋਰਾਂਟੋ ਤੋਂ 905 ਥੱਲੇ ਉਹਨਾਂ ਦਾ ਫੋਨ ਨੰਬਰ ਵੀ ਸੀ, ਸੋ ਅਸੀਂ ਕਰੈਕਟ ਕਰਨਾ ਚਾਹੁੰਦੇ ਜੀ। ਦੂਸਰਾ ਸ਼ੇਖਰ ਗੁਪਤੇ ਦੇ ਰੂਲ ਬਾਰੇ ਗੱਲ ਕਰਦੇ ਹਾਂ। ਮੈਂ ਜਿਸ ਥਿੰਕ ਟੈਂਕ ਦਾ ਜ਼ਿਕਰ ਕੀਤਾ ਮੈਂ ਸ਼ਾਇਦ ਉਹਨੂੰ ਰੈਂਡਮ ਥਿੰਕ ਟੈਂਕ ਕਿਹਾ ਸੀ, ਬਟ ਮੈਨੂੰ ਬਾਅਦ 'ਚ ਖਿਆਲ ਆਇਆ ਵੀ ਇਹ ਬਹੁਤ ਵੱਡਾ ਥਿੰਕ ਟੈਂਕ ਹੈ, RAND RAND, ਸੋ ਇਹ ਕਰੈਕਸ਼ਨ ਹੈ। ਦੂਸਰਾ ਮੈਂ ਰਿਮਾਈਂਡਰ ਫਿਰ ਦੇਣਾ ਚਾਹੁੰਦਾ ਖਾਸ ਤੌਰ 'ਤੇ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਕਿ ਪਰਸੋਂ ਯਾਨੀ ਕਿ 26 ਤਰੀਕ ਨੂੰ TV84 ਫੰਡ ਰੇਜ਼ਿੰਗ ਗਾਲਾ, ਇਹ ਸ਼ਬਦ ਪਤਾ ਨਹੀਂ ਗਾਲਾ ਕਿੱਥੋਂ ਆਇਆ, ਮੈਨੂੰ ਤਾਂ ਇਹ ਲੱਗਦਾ ਕਿ ਵੀ ਸਾਨੂੰ ਫੰਡ ਚਾਹੀਦੇ ਨੇ, ਪਰ ਇਹ ਨਾ ਹੋਏ ਵੀ ਗਾਲਾ ਕਰਦੇ ਕਰਦੇ ਜਿਹੜੇ ਆ ਜਿੰਨੇ ਕੋਣੇ ਨੇ ਉਹਨਾਂ ਨਾਲੋਂ ਦੁੱਗਣੇ ਕਰਜ਼ਾਈ ਹੋਈ ਹੈ। ਹੁਣ ਤਾਂ ਇਹੀ ਫਿਕਰ ਹੈ ਜੀ। ਸੋ ਅਸੀਂ ਇਹ ਫਿਰ ਗੁਜ਼ਾਰਿਸ਼ ਕਰਦੇ ਹਾਂ ਜਿਹੜੇ ਵੀ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਖਾਸ ਤੌਰ 'ਤੇ ਇਸ ਦੇ ਵਿੱਚ ਪਾਰਟੀਸਪੇਟ ਕਰਨ। ਇੱਥੇ ਹੀ ਸਾਡੇ ਸਟੂਡੀਓ 'ਚ ਸਾਊਂਡ ਵਿਊ ਦੇ ਹਾਲ ਹੈ ਜਿਸ ਦੇ ਵਿੱਚ ਇਹ ਪ੍ਰੋਗਰਾਮ ਹੋਏਗਾ। ਜਗਮੀਤ ਸਿੰਘ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਕੀ ਨੋਟ ਸਪੀਕਰ ਹੋਣਗੇ ਔਰ ਹੁਣ ਤੱਕ ਬਾਹਰੋਂ ਜਿਨ੍ਹਾਂ ਦੀ ਕਨਫਰਮੇਸ਼ਨ ਹੈ ਉਹਨਾਂ ਦੇ ਵਿੱਚ ਟੋਰਾਂਟੋ ਤੋਂ, ਮੌਂਟਰੀਆਲ ਤੋਂ, ਸੀਐਟਲ ਤੋਂ, ਹਿਊਸਟਨ ਤੋਂ, ਡੈਲਸ ਤੋਂ, ਕੈਲੀਫੋਰਨੀਆ ਤੋਂ, ਬੇਕਰਸਫੀਲਡ ਤੋਂ, ਮਿਸ਼ੀਗਨ ਤੋਂ ਔਰ ਸਾਡੇ ਪੇਕੇ ਵਰਜੀਨੀਆ ਤੋਂ ਚੰਗਾ ਜਥਾ ਆਉਣਾ ਚਾਹੀਦਾ ਜੀ। ਸੋ ਬਹੁਤ ਸਾਰੇ ਤਾਂ ਚਲੋ ਰਿਪਰੈਜ਼ੈਂਟੇਟਿਵ ਗੈਦਰਿੰਗ ਵੀ ਹੈ, ਪਰ ਜਿਹੜੀ ਅਸੀਂ ਨੰਬਰ ਕਾਊਂਟ ਕਰਦੇ ਹਾਂ ਜਿਹਦੇ ਥੱਲੇ ਸਾਨੂੰ ਉਤਸ਼ਾਹ ਜਿਹੜਾ ਮਿਲੇਗਾ ਉਹ ਆਪਣੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਤੋਂ ਕਰਦੇ। ਸੋ ਇਸ ਗੱਲ ਦੇ ਮੱਦੇ ਨਜ਼ਰ ਅਸੀਂ ਚਾਹਾਂਗੇ, ਕਿਉਂਕਿ ਇਸ ਵੇਲੇ ਤਿਆਰੀਆਂ ਫੁੱਲ ਸਵਿੰਗ 'ਤੇ ਨੇ, ਬਹੁਤ ਸਾਰੇ ਕੰਮ ਹੁੰਦੇ ਨੇ। ਅਜੇ ਤੱਕ ਤਾਂ ਬਾਕੀਆਂ ਦੇ ਬਣੇ ਬਣਾਏ ਫੰਕਸ਼ਨਾਂ 'ਤੇ ਜਾ ਕੇ ਲੈਕਚਰ ਹੀ ਕੀਤੇ ਹੋਏ ਨੇ ਜੀ ਜੀ। ਹੁਣ ਪਤਾ ਲੱਗਾ ਆਪਣਾ ਕਰਨ ਦਾ ਜਦੋਂ ਹੁੰਦਾ ਫਿਰ ਪਤਾ ਲੱਗਦਾ ਵੀ ਕੀ ਹੈ। ਲੇਕਿਨ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਵੀ ਸਾਨੂੰ ਉਤਸ਼ਾਹ ਮਿਲੇਗਾ, ਸੋ ਵੱਧ ਚੜ ਕੇ ਸ਼ਮੂਲੀਅਤ ਜੀ। ਡਾਕਟਰ ਸਾਹਿਬ ਬਿਲਕੁਲ ਅਸੀਂ ਜਿਹੜੀ ਕਮੈਂਟ ਪੜ੍ਹਨ ਜਾ ਰਹੇ ਹਾਂ ਉਹ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਪੰਜਾਬ ਸਿੰਘ ਦੀ ਆਈਡੀ ਤੋਂ ਆਇਆ ਹੈ। ਇਹ ਲਿਖਦੇ ਹਨ, ਇਹ 2020 ਦੀ ਤਿਆਰੀ ਵਿੱਚ ਹਨ। ਜੇਕਰ ਪੰਜਾਬ ਤੇ ਹਰਿਆਣਾ ਇੱਕ ਹੋ ਗਿਆ ਫਿਰ 2020 ਰੈਫਰੈਂਡਮ ਦੀ ਆਵਾਜ਼ ਬੰਦ ਹੋ ਜਾਵੇਗੀ, ਕਿਉਂਕਿ ਫਿਰ ਸਿੱਖ ਘੱਟ ਗਿਣਤੀ ਹੋਣਗੇ। ਬਾਕੀ ਕੁਝ ਵੀ ਹੋ ਸਕਦਾ ਹੈ, ਕਿਤੇ ਹੁਣ ਇਹ ਪੰਜਾਬ ਨੂੰ ਖਤਮ ਕਰਨ ਦੇ ਚੱਕਰਾਂ ਵਿੱਚ ਹਰਿਆਣਾ ਵੀ ਹੱਥੋਂ ਨਾ ਗਵਾ ਲੈਣ ਜੀ। ਡਾਕਟਰ ਸਾਹਿਬ
ਵੀ ਪੰਜਾਬ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਮੈਂ ਅਕਸਰ ਕਹਿੰਦਾ ਵੀ ਸਾਨੂੰ ਖੁਸ਼ੀ ਹੁੰਦੀ ਹੈ ਵੀ ਘੱਟੋ ਘੱਟ ਜੇ ਭਾਵੇਂ ਗਿਣਤੀ ਥੋੜੀ ਹੋਏ ਪਰ ਸਾਡੇ ਵੀਰ ਭੈਣਾਂ ਨੇ ਜਿਹੜੇ ਆਊਟ ਆਫ ਦਾ ਬਾਕਸ ਸੋਚਦੇ ਨੇ। ਔਰ ਹਰਿਆਣੇ ਦੇ ਵਿੱਚ ਜਿਸ ਕਿਸਮ ਦੀ ਗੁੰਡਾਗਰਦੀ ਹੋਈ ਉਸ ਤੋਂ ਫੌਰਨ ਬਾਅਦ ਪੰਜਾਬ ਦਾ ਜਿਹੜਾ ਬੀਜੇਪੀ ਦਾ ਮਿਨਿਸਟਰ ਹੈ ਮਿੱਤਲ, ਉਸ ਦਾ ਬਿਆਨ ਆਇਆ ਕਿ ਜੀ ਇਸ ਦਾ ਹੱਲ ਇਹ ਹੈ ਕਿ ਪੰਜਾਬ ਤੇ ਹਰਿਆਣੇ ਨੂੰ ਇੱਕ ਕਰ ਦਿੱਤਾ ਜਾਏ ਜੀ। ਔਰ ਇਸ ਕਿਸਮ ਦੀਆਂ ਜਬਲੀਆਂ ਹੋਰਨਾਂ ਵੱਲੋਂ ਵੀ ਸੁਣਨ ਨੂੰ ਮਿਲਦੀਆਂ। ਕੈਪਟਨ ਅਮਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਪਾਣੀਆਂ ਦਾ ਰਾਖਾ ਕਹਿੰਦਾ, ਇਸ ਨੇ ਕਦੇ ਵੀ ਜਿੰਨੀ ਦੇਰ ਚੀਫ ਮਿਨਿਸਟਰ ਰਿਹਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਡੇ ਹੁੰਦਾ ਜਿਸ ਦਿਨ ਇਹ ਪੰਜਾਬ ਹੋਂਦ ਚ ਆਇਆ, ਉਹਨੇ ਕਦੇ ਨਹੀਂ ਮਨਾਇਆ। ਔਰ ਉਹਦਾ ਹਮੇਸ਼ਾ ਇਹ ਆਰਗੂਮੈਂਟ ਹੁੰਦਾ ਸੀ ਕਿ ਜੀ ਇਹ ਤਾਂ ਅਸੀਂ ਪੰਜਾਬ ਦੀ ਵੰਡ ਕਰਵਾ ਕੇ ਜਿਹੜਾ ਉਹ ਬੇੜਾ ਗਰਕ ਕਰ ਲਿਆ ਪੰਜਾਬ ਦਾ। ਸੋ ਇਹ ਕਲਾਸ ਵੀ ਉਹੀ ਹੈ, ਕਿਉਂਕਿ ਜੇ ਪੰਜਾਬ ਹਰਿਆਣਾ ਕੱਲ ਨੂੰ ਰਾਜਸਥਾਨ ਵੀ ਨਾਲ ਮਿਲਾ ਦੇਣ, ਇਹਦੇ ਤਾਂ ਭੈਣ ਦੇ ਸਹੁਰੇ ਹੀ ਉੱਥੇ ਨੇ। ਭਰਤਪੁਰ ਦਾ ਰਾਜਾ ਨਟਵਰ ਸਿੰਘ, ਜਿਨ੍ਹਾਂ ਦੇ ਅਕਸਰ ਕਿਹਾ ਜਾਂਦਾ ਹੈ ਵੀ ਦਾਜ ਦੇ ਵਿੱਚ ਸੋਨੇ ਦਾ ਹੁੱਕਾ ਦਿੱਤਾ ਸੀ, ਤੇ ਪਿਓ ਉਹਨਾਂ ਨੂੰ ਜਾਟ ਹੈ, ਫੋਰਨ ਮਿਨਿਸਟਰ ਵੀ ਰਿਹਾ, ਉਹ ਭਰਤਪੁਰ ਬੈਠੇ ਨੇ ਰਾਜਸਥਾਨ। ਸੋ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਇੱਧਰ ਚਲੇ ਜਾਣ ਉੱਧਰ ਚਲੇ ਜਾਣ, ਕਿਸ ਕਿਸਮ ਦਾ ਇਹਨਾਂ ਦਾ ਸਾਰਾ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਕਈ ਵਾਰੀ ਇਹ ਹੁੰਦਾ ਹੈ ਵੀ ਤੁਸੀਂ ਕਿਸੇ ਸਿਚੁਏਸ਼ਨ ਨੂੰ ਜਿਹੜਾ ਇੰਨਾ ਖਰਾਬ ਹੋ ਲੈਣ ਦਿੰਦੇ ਹੋ ਕਿ ਫਿਰ ਤੁਸੀਂ ਜਦੋਂ ਵੀ ਕੋਈ ਉਹਦੇ ਤੇ ਸੋਲੂਸ਼ਨ ਆਪਣੇ ਵੱਲੋਂ ਸੁੱਟਦੇ ਹੋ ਲੋਕ ਉਹਨੂੰ ਮਨਜ਼ੂਰ ਕਰ ਲੈਂਦੇ ਨੇ। ਜਿਵੇਂ ਉਹਨਾਂ ਨੇ ਜੂਨ 84 ਚ ਕੀਤਾ ਕਿ ਲਾ ਐਂਡ ਆਰਡਰ ਨੂੰ ਇਸ ਕਦਰ ਉਹਨਾਂ ਨੇ ਖਰਾਬ ਹੋਣ ਦਿੱਤਾ, ਖੁਦ ਕੀਤਾ, ਖੁਦ ਉਹਨਾਂ ਦੀਆਂ ਏਜੰਸੀਆਂ ਨੇ ਜਿਵੇਂ ਢਿਲਵਾਂ ਦੇ ਨੇੜੇ ਬੱਸ ਚੋਂ ਕੱਢ ਕੇ ਖੁਦ ਹਿੰਦੂ ਮਾਰੇ ਔਰ ਪੰਜਾਬ ਸਰਕਾਰ ਡਿਸਮਿਸ ਕਰਕੇ ਗਵਰਨਰ ਰੂਲ ਲਾ ਦਿੱਤਾ। ਸੋ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਇਹ ਪਾਣੀਆਂ ਦਾ ਝਗੜਾ ਸੁਪਰੀਮ ਕੋਰਟ ਕੀ ਕਹਿੰਦਾ ਹੈ, ਸੈਂਟਰ ਗਵਰਨਮੈਂਟ ਕੀ ਕਹਿੰਦੀ ਹੈ, ਔਰ ਜਿਵੇਂ ਬਿਆਨਬਾਜ਼ੀਆਂ ਬਾਦਲ ਐਂਡ ਕੰਪਨੀ ਕਰ ਰਹੇ ਨੇ, ਪਤਾ ਨਹੀਂ ਇਹ ਵੀ ਉਹਨਾਂ ਦੀ ਖੇਡ ਹੀ ਖੇਡ ਰਹੇ ਕਿ ਇਨ ਦਾ ਐਂਡ ਉਹ ਕਹਿਣ ਜੀ ਠੀਕ ਹੈ ਸਭ ਪੁਆੜਿਆਂ ਦੀ ਜੜ ਇੱਕੋ ਹੀ ਹੈ ਵੀ ਪਾਣੀ ਹਿਮਾਚਲ ਦਾ ਹੈ ਕਿ ਪੰਜਾਬ ਦਾ ਹੈ ਕਿ ਹਰਿਆਣੇ ਨੂੰ ਦੇਣਾ ਹੈ ਕਿ ਅਸੀਂ ਸਾਰੇ ਮਿਲਾ ਕੇ ਇੱਕੋ ਹੀ ਕਰ ਦਿੰਦੇ, ਤਾਂ ਕਿ ਕਿਉਂਕਿ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਤਾਂ ਕਿ ਸਿੱਖਾਂ ਨੂੰ ਜਿਹੜਾ ਮਾਈਨੋਰਿਟੀ ਦੇ ਵਿੱਚ ਬਣਾ ਦਿੱਤਾ ਜਾਏ। ਕਿਉਂਕਿ ਜੇ ਐਵੇਂ ਹੁੰਦਾ ਫਿਰ ਸਾਰੀ ਆਬਾਦੀ ਦਾ ਤਾਂ ਸਿੱਖ 25-30% ਵੀ ਨਹੀਂ ਰਹਿਣੇ ਜੇ ਇਸ ਕਿਸਮ ਦਾ ਹੁੰਦਾ। ਪਰ ਉਹਨਾਂ ਨੇ ਜਿਹੜੀ ਅਖੀਰਲੀ ਲਾਈਨ ਦੇ ਵਿੱਚ ਹੋਪ ਦਿੱਤੀ ਹੈ ਵੀ ਇਹ ਨਾ ਹੋਏ ਵੀ ਹਰਿਆਣਾ ਵੀ ਗਵਾ ਲੈਣ, ਵੀ ਇਹ ਸਮਝਣ ਕਿ ਜੇ ਅਸੀਂ ਨਾਲ ਮਿਲਾ ਕੇ ਸਿੱਖਾਂ ਨੂੰ ਮਾਈਨੋਰਿਟੀ 'ਚ ਕਰ ਰਹੇ ਹਾਂ ਵੀ ਅਲਟੀਮੇਟਲੀ ਸਾਡਾ ਕਲੇਮ ਜਿਹੜਾ ਹੈ ਉਹ ਆਪਣੀ ਉਸ ਧਰਤੀ ਦੇ ਉੱਤੇ ਰਹਿਣਾ ਹੀ ਹੈ ਔਰ ਅਸੀਂ ਖਾਲਿਸਤਾਨ ਬਣਾਉਣਾ ਹੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਕਮੈਂਟ ਆਇਆ ਹੈ ਵੀਰ ਉਮਰ ਹੁਸੈਨ ਜੀ ਦਾ। ਸਾਡੀ ਲੇਖਕ ਸ਼ੇਖਰ ਗੁਪਤਾ ਅਤੇ ਤਵਲੀਨ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ। ਤੁਸੀਂ ਬ੍ਰੇਕ ਲੈਣਾ ਚਾਹੋਗੇ? ਮੇਰਾ ਖਿਆਲ ਹੈ ਫਿਰ ਅਸੀਂ ਇਹਨੂੰ ਠੀਕ ਹੈ ਡਾਕਟਰ ਸਾਹਿਬ। ਵਿਊਅਰਸ, ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।